ਘਰ ਦੇ ਹਾਲਾਤ ਔਰ ਮਜਬੂਰੀਆਂ ਦੇ ਪੇਸ਼ੇ ਨਜ਼ਰ ਮੈਨੂੰ ਜਿਹੜਾ ਸੀ ਮਜ਼ਦੂਰੀਆਂ ਦੇ ਵਿੱਚ ਜਾਣਾ ਪਿਆ ਔਰ ਮੈਂ 32 ਸਾਲ ਮੈਨੂੰ ਇਹ ਕਹਿੰਦੇ ਹੋਇਆਂ ਕੋਈ ਝਿਜਕ ਨਹੀਂ, ਕੋਈ ਮਤਲਬ ਇਹ ਝਾਕਾ ਨਹੀਂ ਇਸ ਗੱਲ ਦਾ। ਮੈਂ 32 ਸਾਲ ਬੋਰੀ ਚੁੱਕੀ ਹੈ। ਸਾਨੂੰ ਯਾਰੋ ਇਸ ਵਫਾ ਦਾ ਲੱਭਾ ਕੁਝ ਵੀ ਨਹੀਂ ਜੀ। ਅਸਾਂ ਫੋਲਿਆ ਢੇਰ ਸਵਾ ਦਾ ਲੱਭਾ ਕੁਝ ਵੀ ਨਹੀਂ। ਕੁਝ ਵੀ ਨਹੀਂ। ਅਸੀਂ ਰਾਤ ਦੀ ਰਾਣੀ ਸਮਝ ਕੇ ਖੁਸ਼ ਪਏ ਹੁੰਦੇ ਸਾਂ। ਅਸੀਂ ਰਾਤ ਦੀ ਰਾਣੀ ਸਮਝ ਕੇ ਖੁਸ਼ ਪਏ ਹੁੰਦੇ ਸਾਂ। ਉਹ ਤੇ ਹੁੱਲਾ ਸੀ ਹਵਾ ਦਾ ਲੱਭਾ ਕੁਝ ਵੀ ਨਹੀਂ। ਵਾਹ। ਤੇ ਸਾਡੇ ਹੱਥ ਵਿੱਚ ਪੂਣੀ ਤੇ ਚਰਖੇ ਦੀਆਂ ਕੂਕਾਂ ਸਨ। ਸਾਡੇ ਹੱਥ ਵਿੱਚ ਪੂਣੀ ਤੇ ਚਰਖੇ ਦੀਆਂ ਕੂਕਾਂ ਸਨ, ਪਰ ਕੱਤੀ ਹੋਈ ਕਪਾਹ ਦਾ ਲੱਭਾ ਕੁਝ ਵੀ ਨਹੀਂ। ਵਾਹ ਵਾਹ। ਅਸੀਂ ਦੀਨ ਈਮਾਨ ਵੀ ਲੈ ਕੇ ਵਿੱਚ ਬਾਜ਼ਾਰੀ ਗਏ ਜੀ। ਅਸੀਂ ਦੀਨ ਈਮਾਨ ਵੀ ਲੈ ਕੇ ਵਿੱਚ ਬਾਜ਼ਾਰੀ ਗਏ ਜੀ। ਅਸਾਂ ਵਟਿਆ ਮੁੱਲ ਖੁਦਾ ਦਾ ਲੱਭਾ ਕੁਝ। ਵਾਹ ਵਾਹ ਵਾਹ। ਮੈਂ ਦੇਖਿਆ ਕਿ ਮੌਲਾਨਾ ਸਾਹਿਬ ਦੇ ਇਰਦ ਗਿਰਦ ਲੋਕ, ਉਹਨਾਂ ਨੇ ਕੁਰਾਨੇ ਪਾਕ ਖੋਲ੍ਹੇ ਹੋਏ ਨੇ ਤੇ ਸਫੇਦ ਦਾੜੀਆਂ ਵਾਲੇ ਬਜ਼ੁਰਗ ਲੋਕ। ਤਾਂ ਮੈਂ ਮੌਲਾਨਾ ਸਾਹਿਬ ਅੱਗੇ ਅਰਜ਼ ਕੀਤੀ ਕਿ ਮੈਂ ਕਿਹਾ ਜਨਾਬ ਮੈਂ ਵੀ ਪੜ੍ਹਨਾ ਕਰਾਂ ਤਰਜਮਾ। ਮੈਨੂੰ ਪਹਿਲੀ ਵਾਰੀ ਇਨਕਸ਼ਾਫ ਹੋਇਆ ਕਿ ਤਰਜਮਾ ਪੜ੍ਹਨਾ ਤੇ ਤਰਜਮਾ ਸਿੱਖਣਾ ਵਾਹ, ਇਹ ਦੋ ਮੁਖਤਲਿਫ ਚੀਜ਼ਾਂ। ਵਾਹ ਵਾਹ। ਬੜੇ ਸਾਈਜ਼ ਦੀ ਇਹ ਜਿਲਦ ਹੈ ਤੇ ਹਰ ਜਿਲਦ ਜਿਹੜੀ ਹੈ 400 ਸਫੇ ਤੇ ਮੁਸ਼ਤਮਿਲ ਹੈ। ਨਾਮ ਖੁਦਾ ਦਾ ਲੈ ਕੇ ਸਜਣੋ ਹਰ ਚੰਗਾ ਕੰਮ ਕਰੀਏ। ਵਾਹ ਵਾਹ। ਨਾਮ ਖੁਦਾ ਦਾ ਲੈ ਕੇ ਸਜਣੋ ਹਰ ਚੰਗਾ ਕੰਮ ਕਰੀਏ। ਉਹ ਰਹਿਮਾਨ ਰਹੀਮ ਖੁਦਾ ਏ ਆਸਾਂ ਉਸ ਤੇ ਤਰੀਏ। ਵਾਹ ਵਾਹ। ਤੇ ਅਲਹਮਦੁਲਿल्लाह ਰੱਬਿਲ ਆਲਮੀਨ ਹਮਦ ਖੁਦਾ ਦੇ ਲਈਏ ਜਿਹੜਾ ਹੈ ਰੱਬ ਜਹਾਨਾ, ਦੇ ਕੇ ਰਿਜ਼ਕ ਉਹ ਪਾਲੀ ਜਾਵੇ ਜਿਨ ਇਨਸਾਨ ਹੈਵਾਨਾ। ਵਾਹ। तो अर्रहमान रहीम ओ रहमान रहीम जे लोको उस दे बाज न ढोई। ओ रहमान रहीम जे लोको उस दे बाज न ढोई। ओ जे रहमत रोक लवे ते रहम करे ना कोई। मालिक यौमिद्दीन ओ मालिक रोज़ जज़ा दा ओदियां सिफत सनावां। ओ मालिक रोज़ जज़ा दा ओदियां सिफत सनावां। नेकां मिलदे चंगे बदले मुजरम पान सजावां। वाह। ते इया का नाबुदु व इया का नस्ताईन जी। तेरी सिर्फ इबादत करिए दर तेरे सिर धरिए। तेरी सिर्फ इबादत करिए दर तेरे सिर धरिए। तेरे दर नूं छड्ड के अर्ज़ां होर ना किधरे करिए। दूवां शक्लां च रोग सी मेरा ਉਹਦਾ ਹਿਜਰੋ ਵਿਸਾਲ ਜੋ ਵੀ ਸੀ। ਵਾਹ ਵਾਹ। ਦੋਵਾਂ ਸ਼ਕਲਾਂ 'ਚ ਰੋਗ ਸੀ ਮੇਰਾ ਉਹਦਾ ਹਿਜਰੋ ਵਿਸਾਲ ਜੋ ਵੀ ਸੀ ਤੇ ਪਾਕ ਕਦਮਾਂ 'ਚ ਬਹਿ ਕੇ ਉਹ ਬਣਿਆ। ਪਾਕ ਕਦਮਾਂ 'ਚ ਬਹਿ ਕੇ ਉਹ ਬਣਿਆ। ਉਂਝ ਤੇ ਭਾਵੇਂ ਬਲਾਲ ਜੋ ਵੀ ਸੀ ਬਾਜ ਤੇਰੇ ਗਰੀਬ ਮਰਿਆ ਵਾਂ। ਪੱਲੇ ਮਾਲੋ ਮਨਾਲ ਜੋ ਵੀ ਸੀ ਤੇ ਮੂੰਹ ਤੇ ਮੁਸਕਾਨ ਹੀ ਸਜਾਈ ਮੈਂ। ਮੂੰਹ ਤੇ ਮੁਸਕਾਨ ਹੀ ਸਜਾਈ ਮੈਂ। ਦਿਲ 'ਚ ਜਾਰੀ ਕਤਾਲ ਜੋ ਵੀ ਸੀ। ਓ ਚੱਲ ਮੇਲੇ ਨੂੰ ਚਲੀ ਤੇਰੀ ਮਾਂ ਬੋਲੀ ਏ ਬੀਬਾ। ਕੱਖਾਂ ਵਾਂਗ ਨਾ ਰੋਲ ਪੰਜਾਬੀ। ਪੜ੍ਹ ਪੰਜਾਬੀ, ਲਿਖ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ। ਪੰਜਾਬੀ ਮਿੱਠਿਓ, ਦੇਸ਼ ਪੰਜਾਬ ਦੇ ਸਾਰੇ ਰੰਗ ਵੇਖਣ ਵਾਸਤੇ ਹੁਣੇ ਹੀ ਮੇਲਾ ਨਿਊਜ਼ ਟੀਵੀ ਸਬਸਕ੍ਰਾਈਬ ਕਰੋ ਤੇ ਫਿਰ ਵੇਖੋ ਮੇਲਾ। ਚੱਲ ਮੇਲੇ ਨੂੰ ਚਲੀਏ ਮੱਲਾ ਕੱਢ ਕੁੜਦੇ ਦੇ ਵੱਟ ਵੇ। ਚੱਲ ਮੇਲੇ ਨੂੰ ਚਲੀਏ। ਬਿਸਮਿल्लाहिर रहमानिर रहीम। शुरू खुदा दे नामों जिस दा जोड़ जवाब न कोई। जिस दी रहमत बख्शिश वाला अंत हिसाब ना कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानो अदब ते सकाफत दे फरोग ते वधावे
ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਡਾਢੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਅੱਜ ਅਸੀਂ ਤੁਹਾਨੂੰ ਆਪਣੇ ਇੱਕ ਅਜਿਹੇ ਮਾਨਯੋਗ ਉਚੇਚੇ ਪ੍ਰਾਹੁਣੇ ਦੇ ਨਾਲ ਮਿਲਵਾ ਰਹੇ ਹਾਂ, ਜਿਹੜੇ ਕਿ ਪੰਜਾਬੀ ਮਾਂ ਬੋਲੀ ਦੇ ਮਹਾਨ ਕੀਵੀ ਤੇ ਹੈ ਹੀ ਨੇ, ਪਰ ਅੱਲਾਹ ਪਾਕ ਸੱਚੇ ਸਾਈਂ ਨੇ ਉਹਨਾਂ ਕੋਲੋਂ ਕੁਝ ਅਜਿਹੇ ਨਵੇਕਲੇ ਕੰਮ ਲਏ ਨੇ, ਜਿਹੜੇ ਹੋਰ ਸਾਡੇ ਸ਼ੁਆਰਾ ਜਿਹੜੇ ਨੇ ਉਹਨਾਂ ਨੂੰ ਅੱਲਾਹ ਪਾਕ ਨੇ ਸਾਦਤ ਜਿਨ੍ਹਾਂ ਦੀ ਨਹੀਂ ਦਿੱਤੀ। ਮਿਸਾਲ ਦੇ ਤੌਰ ਤੇ ਸ਼ਾਇਦ ਹੀ ਸਾਡਾ ਮਾਂ ਬੋਲੀ ਦਾ ਕੋਈ ਅਜਿਹਾ ਕੀਵੀ ਹੋਵੇ ਜਿਨੇ ਕੁਰਾਨ ਪਾਕ ਦਾ ਪੂਰਾ ਮਨਜ਼ੂਮ ਤਰਜਮਾ ਕੀਤਾ ਹੋਵੇ। ਸਾਡੇ ਇਹ ਵੀਰ ਜਿਹੜੇ ਕਿ ਅਦਬ ਕਬੀਲਾ ਵਜ਼ੀਰਾਬਾਦ ਦੇ ਜਨਰਲ ਸੈਕਟਰੀ ਨੇ, ਔਰ ਪਾਕਿਸਤਾਨ ਭਰ ਦੇ तमाम ਅਦਬੀ ਇਲਮੀ ਸ਼ੁਆਰਾ ਦੇ ਹਲਕਾ ਜਾਤ ਜਿਹੜੇ ਨੇ ਉਹਨਾਂ ਦੇ ਵਿੱਚ ਬੜੇ ਜਾਣੇ ਤੇ ਪਹੁੰਚਾਣੇ ਜਾਂਦੇ ਨੇ। ਇਹਨਾਂ ਨੇ ਸਾਡੇ ਕੁਰਾਨ ਪਾਕ, ਜਿਹੜੀ ਸਾਡੀ ਇਲਹਾਮੀ ਅੱਲਾਹ ਪਾਕ ਸੱਚੇ ਸਾਹਿਬ ਦੀ ਕਿਤਾਬ ਹੈ, ਉਹਦਾ ਬੜਾ ਹੀ ਖੂਬਸੂਰਤ 11,500 ਅਸ਼ਆਰ ਦੇ ਵਿੱਚ ਮਨਜ਼ੂਮ ਤਰਜਮਾ ਕੀਤਾ ਹੈ। ਪਿਆਰਿਓ, ਕੁੱਲ 10 ਜਿਲਦਾਂ ਇਹਨਾਂ ਨੇ ਤਿਆਰ ਕੀਤੀਆਂ ਨੇ। ਹਰ ਜਿਲਦ ਦੇ ਵਿੱਚ 3 ਸਿਪਾਰੇ ਜਿਹੜੇ ਨੇ ਉਹਨਾਂ ਦਾ ਤਰਜਮਾ ਪੰਜਾਬੀ ਸ਼ਾਇਰੀ ਦੇ ਵਿੱਚ ਕੀਤਾ ਹੈ, ਔਰ ਐਡਾ ਖੂਬਸੂਰਤ ਤਰਜਮਾ ਕੀਤਾ ਹੈ ਕਿ ਪੜਨ ਵਾਲੇ ਦੰਗ ਰਹਿ ਜਾਂਦੇ ਨੇ। ਇਹਨਾਂ ਨੂੰ ਫਿਰ ਇਹ ਵੀ ਮਾਣ ਹਾਸਲ ਹੋਇਆ ਕਿ ਅੱਲਾਹ ਪਾਕ ਦੀ ਦਿੱਤੀ ਹੋਈ ਤੌਫੀਕ ਤੇ ਇਹਨਾਂ ਨੇ ਉਰਦੂ ਦਾ ਵੀ ਸਾਰਾ ਤਰਜਮਾ ਕੀਤਾ, ਯਾਨੀ ਪੂਰੇ ਕੁਰਾਨ ਪਾਕ ਦਾ ਮਨਜ਼ੂਮ ਉਰਦੂ ਤਰਜਮਾ ਵੀ ਕੀਤਾ ਪੰਜਾਬੀ ਤਰਜਮਾ ਕਰਨ ਤੋਂ ਬਾਅਦ। ਸਾਹਿਬੋ, ਉਹ ਵੀ 10 ਜਿਲਦਾਂ 'ਚ ਇਹਨਾਂ ਨੇ ਕੀਤਾ ਹੈ, ਔਰ ਉਹ 14,500 ਅਸ਼ਆਰ ਨੇ, ਯਾਨੀ ਕੁੱਲ ਮਿਲਾ ਕੇ ਕੋਈ 26,000 ਅਸ਼ਆਰ ਇਹਨਾਂ ਨੇ ਸਿਰਫ ਉਹ ਲਿਖੇ ਨੇ ਉਰਦੂ ਦੇ ਤੇ ਪੰਜਾਬੀ ਦੇ, ਜਿਨ੍ਹਾਂ ਦੇ ਵਿੱਚ ਅੱਲਾਹ ਪਾਕ ਦੀ ਲਾਫਾਨੀ, ਲਾਸਾਨੀ, ਆਸਮਾਨੀ, रूहानी किताब कुरान मजीद फुरकान हमीद का ही सिर्फ इन्होंने तर्जमा किया है लुकाई दे वास्ते। ये बड़ा वड्डा इन्हां दा कारनामा है। इस तो अड भी हमा किस्म की शायरी करते हैं। आओ इन्हां दे बारे सारी जानकारी तुहानूं उन्हां दी जुबानी दिलवाने आ ते तुहानूं अपने उचेचे परौने दे नाल मिलवाने आ। अस्सलामु अलैकुम जनाब। वालेकुम अस्सलाम रहमतुल्लाह। ਢੋਈਦੀ ਸਾਹਿਬ, ਤੁਹਾਡਾ ਇਸਮੇ ਗਿਰਾਮੀ ਪੂਰਾ ਜਿਹੜਾ ਉਹ ਤੇ ਉਬੈਦੁੱਲਾ ਤੌਹੀਦੀ ਹੈ। ਤੁਸੀਂ ਇਹ ਪਹਿਲੇ ਤੇ ਫਰਮਾਓ ਨਾ ਜੀ ਕਿ ਤੁਸੀਂ ਇਹ ਤੌਹੀਦੀ ਲਕਬ ਜਿਹੜਾ ਹੈ ਇਹ ਕਿਸ ਤਰ੍ਹਾਂ ਤਖੱਲਸ ਆਪਣਾ ਇਹ ਰੱਖਿਆ? ਇਹ ਤੁਹਾਡੇ ਕਿਸੇ ਉਸਤਾਦ ਨੇ ਰੱਖਿਆ ਜਾਂ ਤੁਹਾਡਾ ਆਪਣਾ ਮਨਪਸੰਦ ਤਖੱਲਸ ਹੈ? ਬੜਾ ਖੂਬਸੂਰਤ ਤੇ ਨਵੇਕਲਾ ਤਖੱਲਸ ਹੈ ਤੌਹੀਦੀ। डॉक्टर साहब, ये तौहीदी जो है ना, ये भी कुरान पाक की देन है। माशाअल्लाह। जिस तरह मैं मौलाना अब्दुल रहमान रहमतुल्लाह अलैह मेरे उस्ताद मोहतरम सन जी, मैं उन्होंने को कुरान पाक का तर्जमा सीखा जी। तो जिस तरह मैं कुरान पाक नूं पढ़दा गया तो समझदा गया तो मैनू ये समझ आई कि बुनियादी तौर के उत्ते दीन इस्लाम का जो पहला रुकन है वो अल्लाह की तौहीद है। अल्लाह। तो इस वजह तो अल्लाह की तौहीद नूं जो बंदा मनदा वे, वैसे तो असीं सारे मुसलमान तौहीदी हाँ, लेकिन ये शौक हुंदा ना कि बंदा वो अपना नाम जिहड़ा वे, मतलब तुसीं देख दो बेशुमार नाम ने जिहड़े
ਦੂਸਰਿਆਂ ਇਨਸਾਨਾਂ ਦੇ ਵੀ ਹੁੰਦੇ ਨੇ, ਹਾਂਜੀ ਹਾਂਜੀ ਲੇਕਿਨ ਜਿਹਦਾ ਨਾਂ ਉਹ ਬੋਲ ਰਿਹਾ ਹੁੰਦਾ ਉਹਦਾ ਹੀ ਹੁੰਦਾ ਹੈ। ਹਾਂਜੀ ਇਸ ਵਾਸਤੇ ਮੇਰਾ ਤੌਹੀਦੀ ਜਿਹੜਾ ਸੀ, ਜੀ ਇਹ ਲਕਬ ਅਖਤਿਆਰ ਕਰਨਾ ਜਿਹੜਾ ਸੀ, ਇਹ ਕੁਰਾਨ ਪਾਕ ਦਾ ਤਰਜਮਾ ਪੜ੍ਹਨ ਤੋਂ ਬਾਅਦ ਵਾਹ ਵਾਹ 1986 ਵਿੱਚ ਇਹ ਮਾਸ਼ਾ ਮੈਂ ਅਖਤਿਆਰ ਕੀਤਾ। ਬੜਾ ਹੀ ਖੂਬਸੂਰਤ, ਬੜਾ ਸੀ ਤੁਹਾਡੇ ਜਨਾਬ ਹੁਸਨੇ ਇੰਤਖਾਬ ਦੀ ਦਾਤ ਦੇਨੇ ਆ, ਬੜਾ ਹੀ ਨਵੇਕਲਾ, ਮੁਨਫਰਿਦ ਤੇ ਐਕਸਕਲੂਸਿਵ ਤਖੱਲਸ ਹੈ। ਅੱਛਾ ਇਹ ਦੱਸੋ ਸਾਡੇ ਪਿਆਰੇ ਵੇਖਣ ਵਾਲਿਆਂ ਨੂੰ ਕਿ ਤੁਹਾਡੀ ਜੰਮਣ ਭੋਏ ਇਹ ਸ਼ਹਿਰ ਵਜ਼ੀਰਾਬਾਦ ਹੈ ਜਾਂ ਵਜ਼ੀਰਾਬਾਦ ਦੇ ਆਲੇ ਦੁਆਲੇ ਕਿਸੇ ਗਿਰਾਂ ਦੇ ਵਿੱਚ ਤੁਸੀਂ ਪੈਦਾ ਹੋਏ? ਨਹੀਂ, ਮੈਂ ਵਜ਼ੀਰਾਬਾਦ ਦਾ ਹੀ ਪੈਦਾਇਸ਼ੀ ਹਾਂ ਜੀ। ਵਜ਼ੀਰਾਬਾਦ ਦਾ ਮਹੱਲਾ ਸਿਕੰਦਰਪੁਰਾ। ਅੱਛਾ ਜੀ। ਮੇਰੇ ਵਾਲਦੇ ਮੋਹਤਰਮ ਉਸ ਜ਼ਮਾਨੇ 'ਚ ਗੱਡਿਆਂ ਦਾ, ਤੁਹਾਨੂੰ ਪਤਾ ਗੱਡੇ ਤੇ ਸੱਲਿਆਂ ਦਾ ਰਿਵਾਜ ਹੁੰਦਾ ਸੀ। ਬਿਲਕੁਲ ਇਸ ਤਰ੍ਹਾਂ तो मेरे वालिद साहब ਸਾਈਂ ਸਰਦਾਰ ਮੁਹੰਮਦ ਗੱਡੇ ਵਾਲੇ ਜੀ। ਉਹ ਇਸ ਤੇ ਸਾਰਾ ਸ਼ਹਿਰ ਉਹਨਾਂ ਨੂੰ ਜਾਣਦਾ ਸੀ, ਬਹੁਤ ਮਸ਼ਹੂਰ ਸਨ। ਵਾਹ ਵਾਹ ਤੇ ਮੈਂ ਉਹਨਾਂ ਦੇ ਹਾਂ ਪੈਦਾ ਹੋਇਆ ਮਹੱਲਾ ਸਿਕੰਦਰਪੁਰਾ ਦੇ ਵਿੱਚ। ਵਾਹ ਵਾਹ ਵਾਹ। ਤੇ ਫਿਰ ਕੋਈ ਤਾਲੀਮ ਦਾ ਸਾਰਾ ਸਿਲਸਿਲਾ ਵੀ ਇੱਥੇ ਹੀ ਹੋਇਆ ਕਿ ਸ਼ਹਿਰੋਂ ਬਾਹਰ ਵੀ ਪੜਨ ਗਏ? ਜੀ, ਤਾਲੀਮ ਦਾ ਸਿਲਸਿਲਾ ਇੱਥੇ ਹੀ ਹੋਇਆ। ਸਾਡਾ ਜਿਹੜਾ ਫੈਮਿਲੀ ਬੈਕਗ੍ਰਾਉਂਡ ਸੀ, ਵਾਲਿਦ ਸਾਹਿਬ ਵੀ ਜ਼ਾਰੇ ਮਜ਼ਦੂਰ ਸਨ, ਗੱਡਾ ਵਾਂਦੇ ਸਨ ਜੀ। तो मैं मैट्रिक तो थल्ले ही बल्कि रह गया ते घर के हालात और मजबूरियां दे पेशे नज़र मैनू जड़ा सी मजदूरियां दे विच जाना पिया। और मैं 32 साल मैनू ये कहंदे होया कोई झिझक नहीं, कोई मतलब झाका नहीं इस गल दा, मैं 32 साल बोरी चुकी है। वाह वाह। उस जमाने दे विच हुण तो 50 किलो दे तोड़े आ गए ने ना। हाँ जी हाँ जी। उस जमाने च 2.5 मन दी सी ते मैं जिन्ने 32 साल मजदूरी कीती है ना, वो 2.5 मन ही बोरी दे नाल कीती है। वाह वाह। ते गल्ला मंडी दे विच मेरी सारी जिंदगी गुजरी मजदूरी करदियां। वाह। फिर उस तो बाद मैनू तौफीक हुई अल्लाह पाक दी तरफों, तो मैं अपनी दुकानदारी भी शुरू की थी और 12 साल मैं अपनी दुकानदारी की थी। तो इस तरह मेरा जड़ा सी ना सारा टोटल टाइम जड़ा बनता है 32 ते 12 44 साल। वाह। ये जड़ा उस तो बाद फिर जड़ा मैं बच्चों के हवाले करके ते आपी शायरी दी 24 आवर्स फिर तुसी शायर बन गए? जी ऐसा ही। अच्छा, ते ये जेड़ी शायरी सी ਇਹਦੀ ਲੱਤ ਕਦੋਂ ਪਈ ਤੁਹਾਨੂੰ? ਯਾਨੀ ਤੁਹਾਨੂੰ ਇਹ ਕਦੋਂ ਪਤਾ ਲੱਗਾ, ਤੁਹਾਡੇ ਤੇ ਮੁਨਕਸ਼ਿਫ ਹੋਇਆ ਕਿ ਤੁਸੀਂ ਇੱਕ ਸ਼ਾਇਰ ਵੀ ਤੁਹਾਡੇ ਅੰਦਰ ਵਸਦਾ ਪਿਆ? ਇਹ 1986 ਜੀ। ਇਹ ਪਹਿਲਾ ਸਾਲ ਹੈ ਮੇਰਾ ਜਦੋਂ ਮੈਂ ਸ਼ਾਇਰੀ ਦੀ ਇਬਤਦਾ ਕੀਤੀ ਜੀ। ਤੇ ਉਦੋਂ ਜਿਹੜਾ ਸੀ ਨਾ ਮੈਨੂੰ ਮੈਂ ਮਸ਼ਾਇਰੇ ਸੁਣਦਾ ਸਾਂ ਜਾ ਕੇ। ਜੀ। ਸਾਡੇ ਬਹੁਤ ਸਾਰੇ ਦੂਸਰੇ ਸ਼ਹਿਰਾਂ ਤੋਂ ਵੀ ਵਜ਼ੀਰਾਬਾਦ ਆ ਕੇ ਜਦੋਂ ਮਸ਼ਾਇਰੇ ਪੜ੍ਹਦੇ ਸਨ ਤੇ ਮੈਂ ਉਹਦੇ ਵਿੱਚ ਜਾਂਦਾ ਸਾਂ ਜੀ। ਤਾਂ ਮੈਨੂੰ ਬੜਾ ਅੱਛਾ ਲੱਗਦਾ ਸੀ ਕਿ ਸ਼ਾਇਰਾਂ ਕੋਲੋਂ ਕਲਾਮ ਸੁਣਨਾ ਔਰ ਉਹਨਾਂ ਦੇ ਕੁਛ ਸਟਾਈਲ ਅਦਾਵਾਂ ਵੀ ਅੱਛੀਆਂ, ਕਲਾਮ ਵੀ। ਵਾਹ ਵਾਹ। ਬੜਾ ਪਿਆਰਾ ਲੱਗਦਾ ਸੀ। ਤੇ ਉਸ ਤੋਂ ਬਾਅਦ ਜਿਹੜਾ ਸੀ ਮੈਂ ਆਪਣਾ ਇੱਕ ਪਹਿਲਾ ਸ਼ੇਰ ਕਿਹਾ ਔਰ ਫਿਰ ਬਾਅਦ ਚ ਮੈਂ ਉਹਨੂੰ ਪੂਰੀ ਗਜ਼ਲ ਦੀ ਸ਼ਕਲ ਦਿੱਤੀ ਕਿ ਸਾਨੂੰ ਯਾਰੋ ਐਸ ਵਫਾ ਦਾ ਲੱਭਾ ਕੁਝ ਵੀ ਨਹੀਂ। ਵਾਹ ਵਾਹ। ਇਹ ਮੇਰਾ ਪਹਿਲਾ ਸ਼ੇਰ ਹੈ। ਵਾਹ। ਸਾਨੂੰ ਯਾਰੋ ਇਸ ਵਫਾ ਦਾ ਲੱਭਾ ਕੁਝ ਵੀ ਨਹੀਂ, ਅਸਾਂ ਫੋਲਿਆ ਢੇਰ ਸਵਾ ਦਾ ਲੱਭਾ ਕੁਝ ਵੀ ਨਹੀਂ। ਵਾਹ ਵਾਹ ਵਾਹ, ਬਹੁਤ ਹੁੰਦਾ। ਔਰ ਇਹ ਕਿੰਨੀ ਉਮਰ ਸੀ ਤੁਹਾਡੀ ਜਦੋਂ ਤੁਸੀਂ ਇਹ ਪਹਿਲਾ ਸ਼ੇਰ ਲਿਖਿਆ? ਮੈਂ ਉਸ ਵੇਲੇ ਕਹਿ ਲਓ ਕਿ 86 ਦੇ ਵਿੱਚ 29 30 ਸਾਲ ਦਾ ਸਾਂ, ਕਿਉਂਕਿ ਮਜ਼ਦੂਰੀ ਕਰਦਾ ਸਾਂ, ਬਾਲ ਬੱਚੇਦਾਰ ਸਾਂ। ਤਰਜਮਾ ਕੁਰਾਨ ਵੀ ਮੈਂ ਉਦੋਂ ਹੀ ਸਿੱਖਿਆ 86 ਤੋਂ ਹੀ। 86 'ਚ ਮੈਂ ਤਰਜਮਾ ਕੁਰਾਨ ਵੀ ਸਿੱਖਿਆ ਔਰ 86 ਦੇ ਵਿੱਚ ਸ਼ਾਇਰੀ ਦੀ ਇਬਤਦਾ ਵੀ ਹੋਈ। ਇਬਤਦਾ ਹੋਈ। ਹਾਂਜੀ। ਅੱਛਾ, ਹੁਣ ਇਹ ਤੁਸੀਂ ਜਿਹੜਾ ਸ਼ੇਰ ਆਪਣਾ ਪਹਿਲਾ ਸੁਣਾਇਆ ਇਹਦੇ ਤੇ ਤੁਸੀਂ ਪੂਰੀ ਫਿਰ ਫਰਮਾਇਆ ਮੈਂ ਗਜ਼ਲ ਵੀ ਲਿਖ ਦਿੱਤੀ। ਜੀ ਜੀ। ਤੇ ਇਹਦਾ ਮਤਲਬ ਤੇ ਬੜਾ ਹੀ ਖੂਬਸੂਰਤ ਹੈ, ਤੇ ਬਾਕੀ ਇਸ਼ਾਰ ਵੀ ਅਤਾ ਕਰੋ ਨਾ। ਦੂਸਰੇ ਇਸ਼ਾਰ ਸੀ ਕਿ ਸਾਨੂੰ ਯਾਰੋ ਇਸ ਵਫਾ ਦਾ ਲੱਭਾ ਕੁਝ ਵੀ ਨਹੀਂ, ਜੀ।
ਅਸਾਂ ਫੋਲਿਆ ਢੇਰ ਸਵਾ ਦਾ ਲੱਭਾ ਕੁਝ ਵੀ ਨਹੀਂ। ਕੁਝ ਵੀ ਨਹੀਂ। ਅਸੀਂ ਰਾਤ ਦੀ ਰਾਣੀ ਸਮਝ ਕੇ ਖੁਸ਼ ਪਏ ਹੁੰਦੇ ਸਾਂ। ਆਹਾ, ਅਸੀਂ ਰਾਤ ਦੀ ਰਾਣੀ ਸਮਝ ਕੇ ਖੁਸ਼ ਪਏ ਹੁੰਦੇ ਸਾਂ। ਉਹ ਤੇ ਹੁੱਲਾ ਸੀ ਹਵਾ ਦਾ, ਲੱਭਾ ਕੁਝ ਵੀ ਨਹੀਂ। ਵਾਹ। ਤੇ ਸਾਡੇ ਹੱਥ ਵਿੱਚ ਪੂਣੀ ਤੇ ਚਰਖੇ ਦੀਆਂ ਕੂਕਾਂ ਸਨ। ਸਾਡੇ ਹੱਥ ਵਿੱਚ ਪੂਣੀ ਤੇ ਚਰਖੇ ਦੀਆਂ ਕੂਕਾਂ ਸਨ, ਪਰ ਕੱਤੀ ਹੋਈ ਕਪਾਹ ਦਾ ਲੱਭਾ ਕੁਝ ਵੀ ਨਹੀਂ। ਵਾਹ ਵਾਹ। ਅਸੀਂ ਦੀਨ ਈਮਾਨ ਵੀ ਲੈ ਕੇ ਵਿੱਚ ਬਾਜ਼ਾਰੀ ਗਏ ਜੀ। ਅਸੀਂ ਦੀਨ ਈਮਾਨ ਵੀ ਲੈ ਕੇ ਵਿੱਚ ਬਾਜ਼ਾਰੀ ਗਏ ਜੀ। ਅਸਾਂ ਵਟਿਆ ਮੁੱਲ ਖੁਦਾ ਦਾ ਲੱਭਾ ਕੁਝ ਵੀ। ਵਾਹ 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 ਵਾਹ। ਅਸਾਂ ਵਟਿਆ ਮੁੱਲ ਖੁਦਾ ਦਾ ਲੱਭਾ ਕੁਝ ਵੀ ਨਹੀਂ। ਅੱਛਾ ਹਜ਼ੂਰ, ਇਹ ਫਰਮਾਓ ਕਿ ਕੁਰਾਨ ਪਾਕ ਦਾ ਤਰਜਮੇ ਨੂੰ ਹੱਥ ਪਾਉਣਾ ਇਹ ਇੱਕ ਬੜਾ ਹਸਾਸ ਜਿਹਾ ਕੰਮ ਹੈ। ਤੇ ਤੁਸੀਂ ਫਰਮਾਇਆ ਕਿ ਤੁਸੀਂ 8ਵੀਂ ਤੱਕ ਪੜ੍ਹੇ, ਦੀਨੀ ਤਾਲੀਮ ਤੁਸੀਂ ਕਦੋਂ ਹਾਸਲ ਕੀਤੀ? ਔਰ ਫਿਰ ਦੀਨੀ ਤਾਲੀਮ ਇੰਨੀ ਕੁ ਮਾਸ਼ਾਅੱਲਾ ਤੁਸੀਂ ਹਾਸਲ ਕੀਤੀ ਕਿ ਤੁਸੀਂ ਕੁਰਾਨ ਪਾਕ ਦਾ ਤਰਜਮਾ ਹੀ ਨਜ਼ਮ ਕਰ ਛੱਡਿਆ। ਤੇ ਇਹ ਸਾਰਾ ਵੀ ਸਟਰਗਲ ਜਿਹੜੀ ਹੈ, ਇਹਦੀ ਦਾਸਤਾਨ ਵੀ ਸੁਣਾਓ ਨਾ। ਅੱਛਾ, ਮੈਂ ਨਾ ਅਸਰ ਦੀ ਨਮਾਜ਼ ਪੜ੍ਹਨ ਵਾਸਤੇ ਜਾਮਿਆ ਮਨਾਨੀਆ ਵਿੱਚ ਜੀ ਗਿਆ। ਇਹ ਬਾਤ ਹੈ 86 ਦੀ। ਜੀ। ਉੱਥੇ ਮੈਂ ਦੇਖਿਆ ਕਿ ਮੌਲਾਨਾ ਅਬਦੁਰਰਹਿਮਾਨ ਇਹ ਉਹ ਹਸਤੀ ਨੇ ਜੀ ਜਿਨ੍ਹਾਂ ਨੂੰ ਲੋਕ ਪੂਰਾ ਵਜ਼ੀਰਾਬਾਦ ਜਿਹੜਾ ਸੀ ਉਹਨਾਂ ਨੂੰ ਵਲੀ ਅੱਲਾ ਸਮਝਦਾ ਸੀ। ਏਡੇ ਉਹਨਾਂ ਦੀ ਨੇਕ ਨਾਮੀ ਮਸ਼ਹੂਰ ਸੀ। ਮਾਸ਼ਾਅੱਲਾ ਮਾਸ਼ਾਅੱਲਾ। ਬਹੁਤ ਇੱਕ ਪਾਏਦਾਰ ਹਸਤੀ ਸਨ ਸਾਡੇ ਵਜ਼ੀਰਾਬਾਦ 'ਚ ਜੀ। ਤਾਂ ਮੈਂ ਜਿਸ ਵੇਲੇ ਨਮਾਜ਼ ਪੜ੍ਹ ਕੇ ਚੱਲਿਆ ਬਾਹਰ ਤੇ ਮੈਂ ਦੇਖਿਆ ਕਿ ਮੌਲਾਨਾ ਸਾਹਿਬ ਦੇ ਇਰਦ ਗਿਰਦ ਲੋਕ ਉਹਨਾਂ ਨੇ ਕੁਰਾਨ ਪਾਕ ਖੋਲ੍ਹੇ ਹੋਏ ਨੇ ਤੇ ਸਫੇਦ ਦਾੜੀਆਂ ਵਾਲੇ ਬਜ਼ੁਰਗ ਲੋਕ ਜੀ। ਤਾਂ ਮੈਂ ਉਹਦਾ ਮਤਲਬ ਇਹ ਸਮਝਿਆ ਕਿ ਕਿਉਂਕਿ ਇਹਨਾਂ ਨੇ ਸਾਦਾ ਕੁਰਾਨ ਨਹੀਂ ਪੜ੍ਹਿਆ ਹੋਣਾ, ਟਾਈਮ ਗੁਜ਼ਰ ਗਿਆ ਇਹਨਾਂ ਦਾ, ਤੇ ਇਹਨਾਂ ਨੇ ਆਖਿਆ ਕਿ ਚਲੋ ਅਸੀਂ ਹੁਣ ਕਾਰੀ ਸਾਹਿਬ ਦੇ ਕੋਲੋਂ ਨਹੀਂ ਪੜ੍ਹਦੇ, ਬੱਚਿਆਂ ਵਿੱਚ ਬਹਿ ਕੇ ਅਸੀਂ ਮੌਲਵੀ ਸਾਹਿਬ ਕੋਲੋਂ ਪੜ੍ਹ ਲੈਂਦੇ ਜੀ। ਮੈਂ ਜਿਸ ਵੇਲੇ ਉਹ ਇੱਕ ਬਜ਼ੁਰਗ ਜਿਹੜੇ ਮੇਰੇ ਵਾਕਫ ਸਨ, ਮੈਂ ਉਹਨਾਂ ਨੂੰ ਆਖਿਆ ਕਿ ਤੁਸੀਂ ਕੁਰਾਨ ਪਾਕ ਨਹੀਂ ਪੜ੍ਹਿਆ ਹੋਇਆ? ਜੀ। ਕਹਿੰਦੇ ਨੇ ਨਹੀਂ ਉਹ ਤਾਂ ਪੜ੍ਹਿਆ ਹੋਇਆ ਸਾਂ। ਤੇ ਮੈਂ ਕਿਹਾ ਫਿਰ ਅੱਜ ਕੀ ਪੇ ਕਰਦੇ ਹੋ? ਕਹਿਣ ਲੱਗੇ ਅਸੀਂ ਤਰਜਮਾ ਪੜ੍ਹਨੇ ਪਏ। ਅੱਛਾ ਅੱਛਾ। ਮੈਂ ਉਹਨਾਂ ਦਾ ਕੁਰਾਨ ਪਾਕ ਵੇਖਿਆ ਤਾਂ ਸਾਦਾ ਸੀ। ਮੈਂ ਕਿਹਾ ਤੁਸੀਂ ਇਹ ਸਾਦਾ ਕੁਰਾਨ ਸ਼ਰੀਫ ਜਿਹਦਾ ਤਰਜਮਾ ਤੇ ਲਿਖਿਆ ਹੀ ਨਹੀਂ। ਮੇਰੇ ਤਸੱਵੁਰ ਦੇ ਵਿੱਚ ਇਹ ਸੀ ਕਿ ਤਰਜਮਾ ਉਹ ਹੁੰਦਾ ਹੈ ਜਿਹੜਾ ਉੱਤੇ ਅਰਬੀ ਆਇਤ ਲਿਖੀ ਥੱਲੇ ਤਰਜਮਾ ਹੁੰਦਾ। ਬਾ ਤਰਜਮਾ ਕੁਰਾਨ ਪਾਕ ਜਿਹੜਾ ਹੁੰਦਾ ਉੱਥੋਂ ਤਰਜਮਾ ਮਿਲਦਾ, ਉੱਥੋਂ ਮਿਲਦਾ। ਮੈਂ ਉਹਨਾਂ ਨੂੰ ਆਖਿਆ ਤੇ ਤਰਜਮੇ ਵਾਲਾ ਤੇ ਤੁਸੀਂ ਕੁਰਾਨ ਸ਼ਰੀਫ ਰੱਖਿਆ ਹੀ ਨਹੀਂ ਤੇ ਸਾਦਾ ਕੁਰਾਨ। ਕਹਿੰਦੇ ਨਹੀਂ ਨਹੀਂ, ਅਸੀਂ ਆਇਤ ਜਿਹੜੀ ਹੈ ਨਾ ਸਾਦਾ ਆਇਤ ਪੜ੍ਹਨੇ ਆ ਤੇ ਮੌਲਵੀ ਸਾਹਿਬ ਸਾਨੂੰ ਉਹਦਾ ਤਰਜਮਾ ਸਿਖਾਉਂਦੇ। ਵਾਹ ਵਾਹ। ਮੈਂ ਵੀ ਬਹਿ ਗਿਆ। ਮੈਂ ਜਿਸ ਵੇਲੇ ਵੇਖਿਆ ਕਿ ਮੌਲਾਨਾ ਸਾਹਿਬ ਉਹਨਾਂ ਨੂੰ ਜਿਸ ਤਰੀਕੇ ਨਾਲ ਤਰਜਮਾ ਸਮਝਾ ਰਹੇ ਸਨ ਜੀ, ਮੈਨੂੰ ਉਹ ਤਰੀਕਾ ਬਹੁਤ ਅੱਛਾ ਲੱਗਾ ਜੀ। ਤਾਂ ਮੈਂ ਮੌਲਾਨਾ ਸਾਹਿਬ ਅੱਗੇ ਅਰਜ਼ ਕੀਤੀ ਕਿ ਮੈਂ ਕਿਹਾ ਜਨਾਬ ਮੈਂ ਵੀ ਪੜ੍ਹ ਲਾਂ ਕਰਾਂ ਤਰਜਮਾ। ਮੈਨੂੰ ਪਹਿਲੀ ਵਾਰੀ ਇਨਕਸ਼ਾਫ ਹੋਇਆ ਕਿ ਤਰਜਮਾ ਪੜ੍ਹਨਾ ਤੇ ਤਰਜਮਾ ਸਿੱਖਣਾ ਇਹ ਦੋ ਮੁਖਤਲਿਫ ਚੀਜ਼ਾਂ। ਵਾਹ ਵਾਹ ਵਾਹ। ਤਾਂ ਤਰਜਮਾ ਪੜ੍ਹਦਾ ਮੈਂ ਪਹਿਲੇ ਵੀ ਸਾਂ। ਹਾਂ ਜੀ, ਤੁਸੀਂ ਤੇ ਉੱਤੇ ਜਿਹੜਾ ਲਿਖਿਆ ਹੁੰਦਾ ਸੀ ਉਹ ਪੜ੍ਹਦੇ ਸਾਂ, ਪਰ ਉਹ ਜਿਸ ਨੇ ਇੱਕ ਇੱਕ ਲਫ਼ਜ਼ ਦਾ ਤਰਜਮਾ ਅੱਡੋ ਅੱਡ ਸਿਖਾਇਆ ਤੁਹਾਨੂੰ ਮੌਲਾਨਾ ਨੇ। ਤੇ ਮੈਂ ਮੌਲਾਨਾ ਸਾਹਿਬ ਕੋਲ ਜਿਸ ਵੇਲੇ ਮੈਂ ਉਹਨਾਂ ਕੋਲ ਪੜ੍ਹਨਾ ਸ਼ੁਰੂ ਕੀਤਾ ਜੀ, ਤੇ ਅੱਲਾਹ ਪਾਕ ਨੇ ਕਿਉਂਕਿ ਸ਼ਾਇਰ ਵੀ ਹੋਣਾ ਮੇਰੇ ਅੰਦਰ ਹੀ ਸੀ, ਤਾਂ ਮੇਰਾ ਦਿਮਾਗ ਜਿਹੜਾ ਸੀ ਕੰਮ ਕਰਦਾ ਸੀ ਇਸ ਮਾਮਲੇ ਦੇ ਵਿੱਚ। ਉਹ ਜਿਹੜੇ ਸਨ ਨਾ ਮੇਰੇ ਤੋਂ ਪਹਿਲੋਂ ਜੀ, ਉਹ ਮੈਂ ਅੱਗੇ ਲੰਘ ਗਿਆ ਤੇ ਉਹ ਸਾਰੇ ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਮੈਂ ਸਬਕ ਸੁਣਾਇਆ, ਮੈਂ ਚੋਖਾ ਸੁਣਾਉਂਦਾ ਸਾਂ। ਮੌਲਾਨਾ ਸਾਹਿਬ ਨੂੰ ਮੈਂ ਇਹ ਕਿਹਾ ਹੋਇਆ ਸੀ ਕਿ ਮੈਂ ਪਹਿਲੇ ਅੱਧਾ ਸਪਾਰਾ ਪੜ੍ਹ ਕੇ ਤੇ ਮੈਂ ਕਿਹਾ ਸੀ ਕਿ ਕੱਲ ਤੋਂ ਮੈਂ ਤੁਹਾਨੂੰ ਸੁਣਾਵਾਂ ਕਰਾਂਗਾ, ਅਗਰ ਮੇਰੀ ਕੋਈ ਗਲਤੀ ਹੋਏਗੀ ਤੇ ਤੁਸੀਂ ਉਹਦੀ ਨਿਸ਼ਾਨਦੇਹੀ ਕਰਨੀ, ਤਸਹੀਹ ਕਰ ਦੇਣੀ ਹੈ ਬਸ। ਉਹ ਕਹਿਣ ਲੱਗੇ ਕਿ ਬਿਲਕੁਲ ਠੀਕ ਹੈ, ਹੋਰ ਕੀ ਚਾਹੀਦਾ। ਉਹ ਮੈਂ ਇਸ ਤਰ੍ਹਾਂ ਕਰਕੇ 2-2 3-3 ਰਕੂ ਜਿਹੜੇ ਸਨ ਉਹਨਾਂ ਨੂੰ ਸੁਣਾਣੇ, ਹਾਲਾਂਕਿ ਉਹ ਮਤਲਬ ਬੜਾ ਡਿਸਿਪਲਨ ਦੇ ਬੜੇ ਪਾਬੰਦ ਸਨ। 1-2 ਆਇਤ ਤੋਂ ਉੱਤੇ ਕਿਸੇ ਨੂੰ ਪੜ੍ਹਨ ਨਹੀਂ ਸਨ ਦਿੰਦੇ। ਤੇ ਮੈਂ ਮਤਲਬ ਜਿਸ ਵੇਲੇ ਪੜ੍ਹਨਾ ਤੇ ਉਹਨਾਂ ਦਾ ਵੀ ਇਸ਼ਤਿਆਕ ਜਿਹੜਾ ਸੀ ਨਾ ਮੇਰੇ ਇਸ ਤਰ੍ਹਾਂ ਰਵਾਨੀ ਦੇ ਨਾਲ
ਉਹ ਖੁਸ਼ ਹੋ ਗਏ, ਵਧਿਆ, ਤੇ ਉਹਨਾਂ ਨੇ ਮੈਨੂੰ ਰੋਕਿਆ ਨਹੀਂ ਜੀ। ਮੈਂ ਇਸ ਤਰ੍ਹਾਂ ਉਹਨਾਂ ਸਭ ਤੋਂ ਅੱਗੇ ਲੰਘ ਗਿਆ। ਵਾਹ। ਤੇ ਉਹ ਜਿਸ ਵੇਲੇ ਇੱਕ ਦਿਨ ਉਹ ਇਸ ਤਰ੍ਹਾਂ ਕਰਕੇ ਸਫ਼ ਤੇ ਬੈਠੇ ਸਾਂ ਤੇ ਮੌਲਾਨਾ ਸਾਹਿਬ ਹੱਥ ਜ਼ਮੀਨ ਤੇ ਟੇਕ ਕੇ ਤੇ ਉੱਠ ਖੜੇ ਹੋਏ। ਮੈਂ ਸੁਣਾਇਆ ਜਿਸ ਵੇਲੇ ਤੇ ਮੈਨੂੰ ਕਹਿਣ ਲੱਗੇ ਅਬੈਦੁੱਲਾ ਇਹਨਾਂ ਨੂੰ ਪੜ੍ਹਾ ਦੇਈਂ। ਵਾਹ 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 ਤੇ ਵਾਹ ਵਾਹ। ਮੈਂ ਘਰ ਚਲਾ, ਮਾਸ਼ਾਅੱਲਾ। ਔਰ ਮੌਲਾਨਾ ਸਾਹਿਬ ਤਸ਼ਰੀਫ ਲੈ ਗਏ। ਔਰ ਮੈਂ ਉਸ ਤੋਂ ਬਾਅਦ ਜਾਮਿਆ ਮਨਾਨੀਆਂ ਦੇ ਵਿੱਚ ਨੌਜਵਾਨ ਬੱਚਿਆਂ ਨੂੰ, ਕਿਉਂਕਿ ਅੱਜ ਵੀ ਮੇਰੇ ਕੋਲ ਕੋਈ ਤਰਜਮਾ ਪੜ੍ਹਨ ਵਾਸਤੇ ਆਏ ਤੇ ਮੈਂ ਉਹਨੂੰ ਇਹ ਕਹਿਣਾ ਹੁੰਦਾ ਵਾਂ ਕਿ ਬਈ ਇੱਕ ਤੇ 15 ਸਾਲ ਤੋਂ ਉੱਤੇ ਦਾ ਨੌਜਵਾਨ ਹੋਣਾ ਚਾਹੀਦਾ। ਵਾਹ। ਇਦੋਂ ਛੋਟਾ ਬੱਚਾ ਜਿਹੜਾ ਉਹਦੀ ਸਮਝ ਨਹੀਂ ਸਕਦਾ, ਇੱਕ ਬਾਤ। ਤੇ ਦੂਸਰੀ ਮੈਂ ਵੀ ਉਹਨੂੰ ਇਹ ਗੱਲ ਸਮਝਾਉਂਦਾ ਹੁੰਦਾ ਕਿ ਬਈ ਤਰਜਮਾ ਅਸੀਂ ਪੜ੍ਹਨ ਨਹੀਂ ਬੈਠੇ, ਵਾਹ, ਅਸੀਂ ਤਰਜਮਾ ਸਿੱਖਣ ਬੈਠੇ ਹਾਂ। ਅੱਲਾਹੁ ਅਕਬਰ। ਤਰਜਮਾ ਤੂੰ ਖੁਦ ਕਰਨਾ ਹੈ। ਆਹਾ। ਤੈਨੂੰ ਮੈਂ ਇਹ ਸਮਝਾਣਾ ਹੈ ਕਿ ਤਰਜਮਾ ਕਰੀਦਾ ਕਿਸ ਤਰ੍ਹਾਂ। ਆਹਾ। ਤੇ ਤਰਜਮਾ ਉਸ ਤੋਂ ਬਾਅਦ ਤੂੰ ਖੁਦ ਕਰਨਾ ਹੈ। ਸਾਨੂੰ ਵੀ ਸਮਝਾਉਣ ਵਾਲਿਆਂ ਇਹ ਹੀ ਸਮਝਾਈ ਸੀ ਕਿ ਅਸੀਂ ਤੁਹਾਨੂੰ ਤਰਜਮਾ ਨਹੀਂ ਪੜ੍ਹਾ ਰਹੇ, ਤਰਜਮਾ ਕਰਨ ਦੀ ਜਾਂਚ ਦੱਸ ਰਹੇ। ਵਾਹ ਵਾਹ ਵਾਹ। ਤੋ ਇਸ ਤਰ੍ਹਾਂ ਕਰਕੇ ਜਦੋਂ ਮੈਂ ਕੁਰਾਨ ਪਾਕ ਦਾ ਇਹ ਤਰਜਮਾ ਜਿਸ ਵਕਤ ਕਰ ਲੈਂਦਾ ਸਾਂ, ਖੁਦ ਵੀ ਪੜ੍ਹਾਉਣ ਲੱਗ ਪਿਆ। ਮੈਂ ਸਰਫੋ ਨਾਬ ਵੀ ਮੌਲਾਨਾ ਸਾਹਿਬ ਕੋਲੋਂ ਪੜ੍ਹੀ, ਗ੍ਰਾਮਰ ਜਿਹੜੀ ਸੀ ਅਰਬੀ ਦੀ। ਤੋ ਇਸ ਤਰ੍ਹਾਂ ਕਰਕੇ ਫਿਰ ਮੁਖਤਲਿਫ ਜਗ੍ਹਾ ਦੇ ਉੱਤੇ ਸ਼ਹਿਰ ਦੇ ਵਿੱਚ ਅਲਹਮਦੁਲਿਲਾ ਅੱਜ ਵੀ ਨੌਜਵਾਨ ਉਹ ਕਾਫੀ ਨੇ ਜਿਹੜੇ ਮੇਰੇ ਕੋਲੋਂ ਤਰਜਮਾ ਪੜ੍ਹੇ ਹੋਏ ਨੇ ਜੀ। ਤੋ ਫਿਰ ਉਸ ਤੋਂ ਬਾਅਦ ਸ਼ਾਇਰੀ, ਕਿਉਂਕਿ ਇਹੀ ਸਾਲ ਸ਼ਾਇਰੀ ਦਾ ਵੀ ਸੀ, ਤੋ ਮੇਰੇ ਜ਼ਿਹਨ ਦੇ ਵਿੱਚ ਇਹ ਖਿਆਲ ਪੈਦਾ ਹੋਇਆ ਯਾਰ ਤੂੰ ਸ਼ਾਇਰੀ ਵੀ ਕਰਨਾ ਵੇ, ਕੁਰਾਨ ਪਾਕ ਦਾ ਤਰਜਮਾ ਵੀ ਪੜ੍ਹਾਉਣਾ ਹੈ ਤੇ ਕਿਉਂ ਨਾ ਤੂੰ ਇਸ ਤਰ੍ਹਾਂ ਇਹ ਕੰਮ ਸ਼ੁਰੂ ਕਰ। ਇਹ ਖਿਆਲ ਸੀ। ਵਾਹ ਵਾਹ। ਉਸ ਤੋਂ ਬਾਅਦ ਜਦੋਂ ਮੈਂ, ਕਿਉਂਕਿ ਹੈ ਤਾਂ ਜਿਸ ਤਰ੍ਹਾਂ ਤੁਸੀਂ ਫਰਮਾਇਆ ਬੜਾ ਮੁਸ਼ਕਲ ਕੰਮ ਸੀ ਜੀ, ਮੈਂ ਜਿਸ ਵੇਲੇ ਸ਼ੁਰੂ ਕੀਤਾ ਤਾਂ ਮੈਨੂੰ ਇਬਤਦਾ ਦੇ ਵਿੱਚ ਖਾਸੀ ਮੁਸ਼ਕਲ ਪੇਸ਼ ਆਈ, ਲੇਕਿਨ ਮੈਂ ਨਮੂਨੇ ਦੇ ਤੌਰ ਤੇ 2-4 ਆਯਾਤ ਦਾ ਤਰਜਮਾ ਮੈਂ ਕਰ ਲਿਆ ਜਿਸ ਵੇਲੇ। तो फिर मैनू पता लगा कि यार मुश्किल तो है वे, लेकिन अगर तू हिम्मत करी चले तो तेरे वास्ते ये अगे चल के आसान हो सकता। तो इस तरह करके जिहड़ा सी ना मैं 12 साल लग गए पंजाबी दे उत्ते मंजूमुल कुरान करदियां। उस तो बाद जिसले ये मुकम्मल होया तो मैनू ख्याल पैदा होया कि यार हुण तो तैनू तजर्बा भी हो गया, समझ आ गई है कि की तरीका अख्तियार करीदा है, तो उर्दू भी कर ला, उर्दू शायरी भी तू करना। अल्लाह वाह। तो मैं उर्दू शायरी जिहड़ी है वो उर्दू च भी करना शुरू किया जी। तो इस तरह करके वो 2 साल च मैं कर लिया। अच्छा हजूर तुसां फरमाया है कि जिसले मैं पहले 3-4 कुरान पाक दियां मुकद्दस आयात दा तर्जमा मंजूम पंजाबी च कीता ते ओ जिहड़ा तुसीं कीता ओ तर्जमा फिर तुसीं किसी आलमे दीन नूं या अपने उस्ताद मोहतरम मौलाना अब्दुल रहमान साहब नूं दिखाया कि जनाब मैं सही कर रहा? डॉक्टर साहब बात ऐसी कि मौलाना साहब तो फौत हो गए सन उन्नी देर तक। अच्छा अच्छा अच्छा। ते ये जो मैं कुरान पाक दा मंजूम कर चुका तो मैं इशात दे मौके ते वाह वाह मैं तमाम जेड़े साडे वजीराबाद दे आलम सन, जामिया मनानिया दे इब्राहिम मुहम्मदी साहब जी, उन्होंने मुसवदा भेजा। वाह वाह। और साडे कोल लक्कड़ वाली मस्जिद खुआंदी है, मैनू नाम भुल गया, उहदे च हाफिज इमरान साहब उन्होंने मुसवदा भेजा। इस तरह मैं मौलाना जलवी साहब मोहम्मद हुसैन जलवी साहब वाले तशैयो नाल उन्हां दा तल्लुक सी, उन्होंने मुसवदा भेजा। वाह वाह। इस तरह मैं मुसवदा जिहड़ा सी बरेलवी उलमा दे वाल भी भेजिया। यानी ये चारे मसालक ने। और मैं चाहता सा कि अगर मैं कोई किसी जगह ते मिसटेक है तो उसकी निशानदेही हो जाए, लेकिन किसी आलम ने इहदे च मैं उन्हां दी राय शाया कीती है जी। अहले तशैयो की तरफों जवाब नहीं मिलया तो बरेलवी दोस्तों की तरफों भी नहीं मिलया, लेकिन देवबंदी ते अहले हदीस हज़रात ने मैनू जवाब दिते उहदे और उन्होंने तईद भी की। माशाअल्लाह तो इस तरह करके जिहड़ा सी ना मैं
ਪੂਰਾ ਸਾਲ ਮੁਸਬਦੇ ਉਲਮਾ ਦੇ ਕੋਲ ਰਹਿਣ ਦਿੱਤੇ ਸਨ। ਵਾਹ। ਉਸ ਤੋਂ ਬਾਅਦ ਇਸ਼ਾਅਤ। ਅੱਛਾ ਹਜ਼ੂਰ, ਇਸ ਤਰ੍ਹਾਂ ਕਰੋ ਕਿ ਤੁਸੀਂ ਕੁਰਾਨ ਪਾਕ ਦੀ ਜਿਹੜੀ ਪਹਿਲੀ ਸੂਰਤ ਫਾਤਿਹਾ ਜਿਹਨੂੰ ਅਸੀਂ ਆਖਦੇ ਹਾਂ, ਜੀ ਜੀ ਉਹਦਾ ਤਰਜਮਾ ਤੇ ਸਾਨੂੰ ਫਿਰ ਸੁਣਾਓ ਤੁਸੀਂ ਕਿਵੇਂ ਕੀਤਾ। ਪੂਰਾ ਕੁਰਾਨ ਪਾਕ ਦੇ ਮਾਸ਼ਾਅੱਲਾ ਉਹ ਤੇ ਬੜਾ ਕਈ 100 ਨਸ਼ਿਸਤਾਂ 'ਚ ਵੀ ਨਹੀਂ ਤਰਜਮਾ ਪੂਰਾ ਹੋ ਸਕਦਾ, ਲੇਕਿਨ ਵੰਨਗੀ ਦੇ ਤੌਰ ਤੇ ਸਾਡੇ ਵੇਖਣ ਵਾਲਿਆਂ ਨੂੰ ਥੋੜਾ ਜਿਹਾ ਸਟਾਰਟ ਤੋਂ ਸੂਰਤ ਫਾਤਿਹਾ ਦਾ ਜਾਂ ਅਲਹਮਦ ਸ਼ਰੀਫ ਦਾ ਜਾਂ ਪਹਿਲੀ ਸੂਰਤ ਜਿਹੜੀ ਹੈ ਸੂਰਤ ਬਕਰਾ ਉਹਦੀਆਂ ਕੋਈ ਇਬਤਦਾਈ ਆਯਾਤ ਦਾ ਕੋਈ ਤਰਜਮਾ ਤੇ ਅਤਾ ਕਰੋ। ਸੂਰਤ ਫਾਤਿਹਾ ਦਾ ਤਰਜਮਾ ਜਿਹੜਾ ਹੈ ਇਬਤਦਾਈ ਆਯਾਤ ਦਾ ਮੈਂ ਜੀ ਪੂਰਾ ਮੈਨੂੰ ਜ਼ਬਾਨੀ ਯਾਦ ਨਹੀਂ ਜੀ, ਲੇਕਿਨ ਉਹਦੇ ਇਯ्याक नअबुदु व इय्याक नस्तईन तक जी ਮੈਨੂੰ ਯਾਦ ਹੈ। ਤੇ ਮੈਂ ਲਿਖਿਆ ਕਿ ਨਾਮ ਖੁਦਾ ਦਾ, ਬਿਸਮਿਲ੍ਲਾ ਦਾ ਤਰਜਮਾ जी, ਨਾਮ ਖੁਦਾ ਦਾ ਲੈ ਕੇ ਸਜਣੋ ਹਰ ਚੰਗਾ ਕੰਮ ਕਰੀਏ। वाह वाह, ਨਾਮ ਖੁਦਾ ਦਾ ਲੈ ਕੇ ਸਜਣੋ ਹਰ ਚੰਗਾ ਕੰਮ ਕਰੀਏ। ਉਹ ਰਹਿਮਾਨ ਰਹੀਮ ਖੁਦਾ ਏ, ਆਸਾਂ ਉਸ ਤੇ ਤਰੀਏ। वाह वाह, ਤੇ ਅਲਹਮਦੁਲਿल्लाह ਰੱਬਿਲ ਆਲਮੀਨ, ਹਮਦ ਖੁਦਾ ਦੇ ਲਈਏ ਜਿਹੜਾ ਹੈ ਰੱਬ ਜਹਾਨਾ, ਦੇ ਕੇ ਰਿਜ਼ਕ ਉਹ ਪਾਲੀ ਜਾਵੇ ਜਿਨ ਇਨਸਾਨ ਹੈਵਾਨਾ। वाह, तो अर्रहमान रहीम, ओ रहमान रहीम जे लोको उस दे बाज न ढोई। हाय हाय, ओ रहमान रहीम जे लोको उस दे बाज न ढोई। ओ जे रहमत रोक लवे ते रहम करे ना कोई। वाह वाह, मालिक यौमिद्दीन, ओ मालिक रोज़ जज़ा दा ओदियां सिफत सनावां। आहा, ओ मालिक रोज़ जज़ा दा ओदियां सिफत सनावां। नेकां मिलदे चंगे बदले मुजरम पान सजावां। वाह ते इय्याक नअबुदु व इय्याक नस्तईन, जी, तेरी सिर्फ इबादत करिए दर तेरे सिर धरिए। हाय हाय, तेरी सिर्फ इबादत करिए दर तेरे सिर धरिए। तेरे दर ਨੂੰ ਛੱਡ ਕੇ ਅਰਜ਼ਾਂ ਹੋਰ ਨਾ ਕਿਧਰੇ ਕਰੀਏ। करिए अल्लाह। ਉਹ ਇਹ ਤੱਕ ਮੈਨੂੰ ਜ਼ਬਾਨੀ ਯਾਦ ਸੀ। ਇਸ ਤੋਂ ਅੱਗੇ ਜਿਹੜਾ ਤੇ ਸੂਰਤ ਬਕਰਾ ਦੀ ਜਿਹੜੀ ਨਾ ਅਲਿਫ ਲਾਮ ਮੀਮ, ਮੈਂ ਕਿਉਂਕਿ ਹਰੂਫ ਮੁਕੱਤਾਤ ਨੇ जी, ਤੋ ਇਹਨਾਂ ਦੇ ਬਾਰੇ ਜਿਹੜਾ ਕਿਉਂਕਿ ਨਾ ਹਜ਼ੂਰ ਪਾਕ ਸੱਲੱਲਾਹੁ ਅਲੈहि ਵਸੱਲਮ ਨੇ ਇਹਨਾਂ ਦੇ ਉੱਤੇ ਕੋਈ ਫਰਮਾਇਆ ਤਾਵੀਲ ਨਹੀਂ ਕੀਤੀ, ਕੋਈ ਤਰਜਮਾ ਨਹੀਂ ਕੀਤਾ ਮੇਰੀ ਸਰਕਾਰ। ਜੀ ਜੀ। ਤੋ ਇਸੇ ਤਰ੍ਹਾਂ ਅੱਲਾ ਦੀ ਜ਼ਾਤ ਨੇ ਵੀ ਨਹੀਂ, ਕਿਉਂਕਿ ਅੱਲਾ ਦੀ ਜ਼ਾਤ ਦੱਸਦੀ ਤੇ ਹਜ਼ੂਰ ਨੂੰ ਹੀ ਦੱਸਦੀ ਨਾ। जी जी, ਤੋ ਇਸ ਵਾਸਤੇ ਤਰਜਮਾ ਕਰਨ ਦੀ ਬਹੁਤ ਸਾਰੇ ਲੋਕਾਂ ਨੇ ਕੀਤੀਆਂ ਨੇ, ਲੇਕਿਨ ਮੈਂ ਨਹੀਂ ਕੀਤਾ। ਜਿਹਦੇ ਹਜ਼ੂਰ ਸੱਲੱਲਾਹੁ ਅਲੈहि ਵਸੱਲਮ ਨੇ ਅਰਸ਼ਾਦ ਨਹੀਂ ਫਰਮਾਇਆ, जी, ਅਸਾਂ ਵੀ ਉਹਦੇ ਨਹੀਂ ਕੀਤੀ ਗੱਲ। ਤੋ ਉਹਦੇ ਮੈਂ ਕਿਹਾ ਕਿ ਤਿੰਨੇ ਹਰਫ ਖੁਦਾ ਦੇ ਨੇ, ਜੀ ਜਾਨ ਇਹਨਾਂ ਤੇ ਰੱਖੀਏ। वाह, ਤਿੰਨੇ ਹਰਫ ਖੁਦਾ ਦੇ ਨੇ, जी ਜੀ जान, ਜਾਨ ਇਹਨਾਂ ਤੇ ਰੱਖੀਏ। ਰੱਬ ਜਾਣੇ ਮਫਹੂਮ ਅਸੀਂ ਈਮਾਨ ਇਹਨਾਂ ਤੇ ਰੱਖੀਏ। वाह वाह जी वाह, बहुत अच्छा जी। अच्छा हजूर, ये तो माशाअल्लाह ਤੁਹਾਡਾ ਬੜਾ ਹੀ ਅਜ਼ੀਮ ਵਰਕ ਹੈ। ਤੁਸੀਂ ਇਹ ਹੁਣ ਬਰਾਹੇ ਕਰਮ ਦੱਸੋ ਕਿ ਇੱਕ ਸ਼ਾਇਰ ਜਿਹੜਾ ਹੁੰਦਾ ਹੈ ਉਹਦੀ ਤੇ ਇੰਨੀ ਪਸਲੀ ਨਹੀਂ ਹੁੰਦੀ, ਨਾ ਇੰਨੀ ਆਮਦ ਨਹੀਂ ਹੁੰਦੀ ਹੈ। ਤੁਸੀਂ ਸਾਰੀ ਜ਼ਿੰਦਗੀ ਆਪੂ ਫਰਮਾਇਆ ਵੀ ਕਿ 32 ਸਾਲ ਤੁਸੀਂ ਮਜ਼ਦੂਰੀ ਕੀਤੀ, ਉਸ ਤੋਂ ਬਾਅਦ ਫਿਰ ਦੁਕਾਨ ਪਾ ਲਈ, 10-12 ਸਾਲ ਉਹ ਕੀਤੀ, ਉਹ ਹੁਣ ਬੱਚੇ ਚਲਾ ਰਹੇ ਨੇ। ਤੁਸੀਂ ਹੁਣ ਹਮਾ ਵਕਤ ਸ਼ਾਇਰ ਹੀ ਹੋ। ਤੇ ਇਹ ਜਿਹੜਾ ਤੁਸੀਂ 10 ਜਿਲਦਾਂ ਦਾ ਪੰਜਾਬੀ ਚ ਮਨਜ਼ੂਮ ਤਰਜਮਾ ਕੀਤਾ ਕੁਰਾਨ ਪਾਕ ਦਾ, 10 ਹੀ ਜਿਲਦਾਂ ਦੇ ਵਿੱਚ ਤੁਸੀਂ ਉਰਦੂ ਚ ਕੀਤਾ, ਤੇ ਕਿਆ ਇਹ ਸਾਰਾ ਛਪ ਚੁੱਕਿਆ? ਤੁਸੀਂ ਛਪਵਾ ਲਿਆ ਕਿ ਹੈ ਸੀ ਇੰਨੀ ਮਾਲੀ ਇਸਤਤਾਤ ਕਿ ਕੋਈ ਨਹੀਂ ਛਪਿਆ ਹਾਲੇ ਤੱਕ? ਨਹੀਂ ਡਾਕਟਰ ਸਾਹਿਬ, ਮੇਰੀ ਇਸਤਤਾਤ ਜਿਹੜੀ ਹੈ ਨਾ ਜੀ ਉਹ ਇਹਨਾਂ 3 ਜਿਲਦਾਂ ਵਾਸਤੇ ਵੀ ਨਹੀਂ ਸੀ। ਜੀ, ਮੇਰੇ ਕੋਲ ਜੋ ਕੋਈ ਥੋੜਾ ਬਹੁਤ ਹੋ ਸਕਦਾ ਸੀ ਮੈਂ ਵੀ ਜ਼ਾਹਰ ਜਿਸ ਤਰ੍ਹਾਂ ਦੂਸਰੇ ਹਿੱਸਾ ਪਾ ਰਹੇ ਸਨ ਮੈਂ ਵੀ ਪਾਇਆ, ਜੀ, ਲੇਕਿਨ ਮੈਂ ਉਹਦਾ ਤਰੀਕਾ ਇਹ ਇਖਤਿਆਰ ਕੀਤਾ ਕਿ ਮੈਂ ਆਪਣੇ ਹੀ ਸ਼ਹਿਰ ਦੇ ਲੋਕਾਂ ਕੋਲ ਜਿਹੜੇ ਮੈਨੂੰ ਜਾਣਦੇ ਸਨ, ਵਾਹ ਵਾਹ, ਮੈਂ ਉਹਨਾਂ ਦੇ ਕੋਲ ਗਿਆ ਔਰ ਉਹਨਾਂ ਨੂੰ ਮੈਂ ਕਿਹਾ ਕਿ ਬਈ ਮੈਂ ਕੰਮ ਕੀਤਾ ਵੇ ਤੇ ਹੁਣ ਇਹਦੀ ਇਸ਼ਾਅਤ ਦਾ ਟਾਈਮ ਆਇਆ ਤੇ ਇਹਦੇ ਵਿੱਚ ਮੈਂ ਚਾਹੁੰਦਾ ਕਿ ਤੁਹਾਡਾ ਤਾਮਲ ਹਾਸਲ ਹੋ ਜਾਏ। ਜੀ, ਤੋ ਮੈਂ ਆਪਣੇ ਸ਼ਹਿਰ ਵਾਲਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਉਹਨਾਂ ਨੇ ਮੇਰੀ ਬੜੀ ਇੱਜ਼ਤ ਕੀਤੀ। ਉਸ ਟਾਈਮ ਅੱਜ ਤੋਂ
7-8 ਸਾਲ ਪਹਿਲੇ ਜੀ 4.5 ਲੱਖ ਰੁਪਇਆ ਮੈਂ ਸਿਰਫ ਔਰ ਸਿਰਫ ਆਪਣੇ ਸ਼ਹਿਰ ਦੇ ਲੋਕਾਂ ਕੋਲੋਂ ਲਿਆ। ਵਾਹ। ਔਰ ਇਹ 3 ਜਿਲਦਾਂ ਜਿਹੜੀਆਂ ਨੇ ਇਹ ਛਾਇਆ ਹੋਈਆਂ, ਕਿਉਂਕਿ ਬੜੇ ਸਾਈਜ਼ ਦੀ ਇਹ ਜਿਲਦ ਹੈ ਤੇ ਹਰ ਜਿਲਦ ਜਿਹੜੀ ਹੈ 400 ਸਫ਼ੇ ਤੇ ਮੁਸ਼ਤਮਿਲ ਹੈ। ਮਾਸ਼ਾਅੱਲਾ ਮਾਸ਼ਾਅੱਲਾ। ਤੇ ਇਸ ਵਾਸਤੇ ਜਿਹੜਾ ਸੀ ਨਾ ਉਹ, ਲੇਕਿਨ ਉਸ ਤੋਂ ਬਾਅਦ ਮੈਂ ਜ਼ਾਹਿਰ ਹਰ ਇੱਕ ਬੰਦੇ ਦੀ ਆਪਣਾ ਇੱਕ ਸੋਚਣ ਦਾ ਤਰੀਕਾ ਹੁੰਦਾ। ਮੈਂ ਕਿਹਾ ਯਾਰ ਮੈਂ ਮਤਲਬ ਅੱਗੇ ਲੋਕਾਂ ਕੋਲੋਂ ਪੈਸੇ ਲਏ ਨੇ ਔਰ ਉਹ ਮੈਂ ਲਗਾਏ ਨੇ, ਕਿਆ ਹੁਣ ਮੈਂ ਚੌਥੀ ਜਿਲਦ ਵਾਸਤੇ ਮੈਂ ਜਾਵਾਂ, 5ਵੀਂ ਵਾਸਤੇ ਜਾਵਾਂਗਾ, ਪਤਾ ਨਹੀਂ ਲੋਕ ਕੀ ਸੋਚਣਗੇ, ਆਖਣਗੇ ਕਿ ਯਾਰ ਹੋ ਰਹੇ ਨੇ ਕਾਰੋਬਾਰ ਬਣਾ ਲਿਆ। ਮੈਨੂੰ ਇਸ ਝਾਕੇ ਨੇ, ਇਸ ਸ਼ਰਮ ਨੇ ਜਿਹੜਾ ਸੀ ਰੋਕ ਦਿੱਤਾ। ਯਾਨੀ ਕਿ 10 ਜਿਲਦਾਂ ਦੇ ਵਿੱਚੋਂ 3 ਜਿਲਦਾਂ ਜਿਹੜੀਆਂ ਨੇ 9 ਸਪਾਰੇ ਉਹ ਮਨਜ਼ੂਮ ਮਾਸ਼ਾਅੱਲਾ ਫਿਰ ਛਪ ਗਏ, ਜਿਹੜਾ ਤੁਸੀਂ 4.5 ਲੱਖ ਰੁਪਇਆ ਦੋਸਤਾਂ ਦਾ ਮਾਲੀ ਤਾਵਨ ਹਾਸਲ ਕੀਤਾ ਸੀ। ਤੇ ਉਸ ਤੋਂ ਬਾਅਦ ਇਹਦਾ ਮਤਲਬ ਹੈ ਕਿ ਹਾਲੀ 7 ਜਿਲਦਾਂ ਪੰਜਾਬੀ ਦੀਆਂ ਤੇ ਉਰਦੂ ਦਾ ਪੂਰਾ ਹੀ ਉਹ ਹਾਲੀ ਨਹੀਂ ਛਪ ਸਕਿਆ। ਜੀ ਬਿਲਕੁਲ। ਚਲੋ ਅਸੀਂ ਵੀ ਜਨਾਬ ਅਪੀਲ ਕਰਾਂਗੇ ਆਪਣੇ ਪਿਆਰੇ ਵੇਖਣ ਵਾਲਿਆਂ ਨੂੰ ਕਿ ਇੱਕ ਬੜਾ ਹੀ ਖੂਬਸੂਰਤ ਕੰਮ ਤੌਹੀਦੀ ਸਾਹਿਬ ਨੇ ਕੀਤਾ ਹੋਇਆ ਹੈ। ਪੰਜਾਬੀ ਜ਼ੁਬਾਨ ਦੇ ਵਿੱਚ ਵੀ ਤੇ ਉਰਦੂ ਦੇ ਵਿੱਚ ਵੀ ਨਜ਼ਮ ਕੀਤਾ ਹੈ ਕੁਰਾਨ ਪਾਕ ਦੇ ਤਰਜਮੇ ਨੂੰ ਪੂਰਾ। ਤੇ ਇਸ ਕਾਰੇ ਖੈਰ ਦੀ ਇਸ਼ਾਅਤ ਦੇ ਵਿੱਚ ਕੁਰਾਨ ਪਾਕ ਦਾ ਛਪਵਾਉਣਾ, ਛਾਇਆ ਕਰਾਉਣਾ, ਤਕਸੀਮ ਕਰਨਾ ਆਪਣੇ ਵਾਲदैन ਦੇ ਇਸਾਲੇ ਸਵਾਬ ਦੇ ਵਾਸਤੇ ਇਹ ਵੈਸੇ ਵੀ ਬੜਾ ਹੀ ਕਾਬਲੇ ਸਤਾਇਸ਼ ਅਮਲ ਹੈ। ਤੇ ਅਸੀਂ ਗੁਜ਼ਾਰਿਸ਼ ਕਰਾਂਗੇ ਆਪਣੇ ਪਿਆਰੇ ਵੇਖਣ ਵਾਲਿਆਂ ਦੇ ਹਜ਼ੂਰ ਵੀ ਕਿ ਬਰਾਹ ਕਰਮ ਤੌਹੀਦੀ ਸਾਹਿਬ ਨਾਲ ਰਾਬਤਾ ਕਰਕੇ ਤੇ ਇਹ ਕੁਰਾਨ ਪਾਕ ਦਾ ਜਿਹੜਾ ਤਰਜਮਾ ਹੈ ਇਹਨੂੰ ਛਪਵਾਓ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਨਸਰੀ ਤਰਜਮੇ ਦੇ ਵਿੱਚ ਇੱਕ ਦਿਲਚਸਪੀ ਦਾ ਉਹ ਉਨਸਰ ਨਹੀਂ ਹੁੰਦਾ ਜਿਹੜਾ ਮਨਜ਼ੂਮ ਤਰਜਮੇ 'ਚ ਹੁੰਦਾ ਹੈ। ਕਿਉਂਕਿ ਸ਼ੇਰ ਨੂੰ ਨਜ਼ਮ ਕੀਤੀ ਹੋਈ ਗੱਲ ਨੂੰ ਜਿਹਦੇ 'ਚ ਥੋੜੀ ਜਿਹੀ ਗਿਨਾਈਅਤ ਬਣ ਜਾਂਦੀ ਹੈ, ਉਹਨੂੰ ਜ਼ਿਆਦਾ ਦਿਲਚਸਪੀ ਦੇ ਨਾਲ ਲੋਕੀ ਪੜ੍ਹਦੇ ਨੇ ਤੇ ਯਾਦ ਵੀ ਛੇਤੀ ਹੋ ਜਾਂਦਾ ਹੈ ਸ਼ੇਰ। ਇਸ ਵਾਸਤੇ ਇਸ ਕਾਰੇ ਖੈਰ ਦੇ ਵਿੱਚ ਸਾਡੇ ਬੜੇ ਪਿਆਰੇ ਉਬੈਦੁੱਲਾ ਤੌਹੀਦੀ ਸਾਹਿਬ ਜਿਹੜੇ ਨੇ ਇਹਨਾਂ ਦੇ ਨਾਲ ਤਾਵਨ ਕਰੋ ਤਾਂ ਕਿ ਇਹ ਸਾਰਾ ਕੁਰਾਨ ਪਾਕ ਛਪ ਸਕੇ ਔਰ ਸਾਡੀ ਮਾਂ ਬੋਲੀ ਪੰਜਾਬੀ ਦੇ ਅਦਬ ਦੇ ਵਿੱਚ ਇੱਕ ਬੇਸ਼ਕੀਮਤ ਵਾਧਾ ਵੀ ਹੋ ਸਕੇ। ਵੇਖੋ ਨਾ ਪੰਜਾਬੀ ਅਦਬ ਦੇ ਵਿੱਚ ਕਿੰਨੀ ਵੱਡੀ ਇੱਕ ਨਵਾਂ ਵਾਧਾ ਹੋ ਜਾਏਗਾ ਕਿ ਪੂਰਾ ਕੁਰਾਨ ਪਾਕ 30 ਸਪਾਰੇ ਉਹ ਸਾਰੇ ਜਿਹੜੇ ਨੇ ਉਹ ਪੰਜਾਬੀ ਨਜ਼ਮ ਦੇ ਵਿੱਚ ਛਪ ਜਾਣਗੇ ਤੇ ਅੱਲਾਹ ਪਾਕ ਦੇ ਬੰਦੇ ਲੁਕਾਈ ਜਿਹੜੀ ਹੈ ਉਹਨੂੰ ਪੜ੍ਹੇਗੀ ਔਰ ਫੈਜ਼ ਹਾਸਲ ਕਰੇਗੀ ਔਰ ਸਵਾਬੇ ਦਾਰੈਨ ਹਾਸਲ ਕਰੇਗੀ। ਅੱਛਾ ਹਜ਼ੂਰ, ਇਹ ਤੇ ਹੋ ਗਿਆ ਤੁਹਾਡਾ ਦੀਨੀ ਕੰਮ ਕੁਰਾਨ ਪਾਕ ਵਾਲਾ ਮਾਸ਼ਾਅੱਲਾ ਜਿਹੜਾ ਤੁਸੀਂ ਕੀਤਾ। ਇਸ ਤੋਂ ਅੱਡ ਵੀ ਤੁਸੀਂ ਮਾਸ਼ਾਅੱਲਾ ਸ਼ਾਇਰ ਹੋ। ਹੋਰ ਜ਼ਿਆਦਾ ਸ਼ੌਕ ਦੇ ਨਾਲ ਕਿਹੜੀ ਸਿਨਫ ਦੇ ਵਿੱਚ ਤਬਾਜ਼ਮਾਈ ਕਰਦੇ ਹੋ? ਗਜ਼ਲ ਜ਼ਿਆਦਾ ਕਹਿੰਦੇ ਹੋ, ਦੋੜੇ ਆਖਦੇ ਹੋ, ਨਜ਼ਮ ਲਿਖਦੇ ਹੋ, ਨਜ਼ਮ ਦੇ ਵਿੱਚ ਫਿਰ ਅੱਗੋਂ ਆਜ਼ਾਦ ਨਜ਼ਮ ਹੈ, ਪਾਬੰਦ ਨਜ਼ਮ ਹੈ, ਨਜ਼ਮ ਮੁਅਰਰਾ ਹੈ, ਤੁਸੀਂ ਕਿਹੜੀ ਚੋ ਮਿਸਰਾ ਹੈ, ਰੁਬਾਈ ਹੈ, ਕਿਹਦੇ ਤੇ ਜ਼ਿਆਦਾ ਤੁਹਾਡਾ ਦਿਲ ਆਉਂਦਾ ਹੈ ਤੇ ਕਿਹਦੇ ਤੇ ਬਹੁਤੀ ਤਬਾਜ਼ਮਾਈ ਕਰਦੇ ਹੋ? ਡਾਕਟਰ ਸਾਹਿਬ ਇਹ ਸਾਰੀਆਂ ਜਿਹੜੀਆਂ ਸਿਨਫਾਂ ਨੇ ਉਹ ਤਾਂ ਆਪਣੀ ਆਪਣੀ ਜਗ੍ਹਾ ਦੇ ਉੱਤੇ ਮੌਜੂਦ ਨੇ ਜੀ। ਔਰ ਕੋਈ ਵੀ ਸ਼ਾਇਰ ਮੁਕੰਮਲ ਤੌਰ ਤੇ ਜਿਤਨੀ ਅਸਨਾਫ ਨੇ ਉਹਨਾਂ ਦੇ ਉੱਤੇ ਸ਼ਾਇਦ ਨਹੀਂ ਕੰਮ ਕਰ ਪਾਇਆ, ਨਹੀਂ ਕਰਦਾ, ਪੂਰਾ ਅਹਾਤਾ ਨਹੀਂ ਕਰ ਸਕਦਾ, ਨਹੀਂ ਕਰ ਸਕਦਾ। ਇਸ ਲਈ ਮੈਂ ਵੀ ਸਮਝ ਲਓ ਕਿ 3-4 ਵਾਹ ਜੋ ਅਸਨਾਫ ਨੇ ਮੈਂ ਉਹਨਾਂ ਦੇ ਉੱਤੇ ਸਭ ਤੋਂ ਜਿਹੜਾ ਮੇਰਾ ਪਸੰਦੀਦਾ ਮੌਜੂ ਹੈ ਉਹ ਗਜ਼ਲ ਹੈ। ਵਾਹ ਵਾਹ। ਉਰਦੂ ਵੀ ਔਰ ਪੰਜਾਬੀ ਵੀ। ਵਾਹ। ਤੇ ਚੁਮਿਸਰੇ ਵੀ ਕਹੇ ਨੇ, ਮੈਂ ਫਰਦੀਆਤ ਵੀ ਕਹੇ ਨੇ, ਵਾਹ। ਤੇ ਨਜ਼ਮਾਂ ਵੀ ਕਹੀਆਂ ਨੇ, ਮਾਸ਼ਾਅੱਲਾ, ਕਤਾਤ ਵੀ ਕਹੇ ਨੇ। ਤੋ ਇਸ ਤਰ੍ਹਾਂ ਕਰਕੇ ਜਿਹੜਾ ਇਹ ਸਿਲਸਿਲਾ ਕੋ ਵਨਗੀਆਂ ਦਿਓ ਨਾ ਜਨਾਬ, ਸਾਨੂੰ ਅਤਾ ਕਰੋ, ਕੋ ਗਜ਼ਲਾਂ ਸੁਣਾਓ 1-2-3, ਫਿਰ ਉਸ ਤੋਂ ਬਾਅਦ ਚੁਮਿਸਰੇ ਸੁਣਨੇ ਆ, ਬਾਕੀ ਚੀਜ਼ਾਂ ਸੁਣਨੇ ਆ। ਕਾਨੂੰ ਦੱਸਦੇ ਮਲਾਲ ਜੋ ਵੀ ਸੀ, ਵਾਹ। ਮੋਇਆ ਮੁੱਕਿਆ ਇਹ ਹਾਲ ਜੋ ਵੀ ਸੀ। ਵਾਹ। ਕਾਨੂੰ ਦੱਸਦੇ ਮਲਾਲ ਜੋ ਵੀ ਸੀ ਜੀ। ਮੋਇਆ ਮੁੱਕਿਆ ਇਹ ਹਾਲ ਜੋ ਵੀ ਸੀ, ਤੇ ਮੁੱਲ ਤੇ ਕੱਚਿਆਂ ਦਾ ਕੱਚ ਹੀ ਹੋਣਾ ਸੀ। ਆਏ ਹਾਏ। ਮੁੱਲ ਤੇ ਕੱਚਿਆਂ ਦਾ ਕੱਚ ਹੀ ਹੋਣਾ ਸੀ, ਭਾਵੇਂ ਉੱਚਾ ਦਲਾਲ ਜੋ ਵੀ ਸੀ। ਆਏ ਹਾਏ। ਮੁੱਲ ਤੇ ਕੱਚਿਆਂ ਦਾ ਕੱਚ ਹੀ ਹੋਣਾ ਸੀ, ਆਹਾ। ਭਾਵੇਂ ਉੱਚਾ ਦਲਾਲ ਜੋ ਵੀ ਸੀ, ਤੇ ਸਾਰਾ ਜੀਵਨ ਹੀ ਦਰਦ ਦਾ ਲੰਘਿਆ।
ਸਾਰਾ ਜੀਵਨ ਹੀ ਦਰਦ ਦਾ ਲੰਘਿਆ, ਸਾਲ ਪੁੱਛਣਾ ਏ ਸਾਲ ਜੋ ਵੀ ਸੀ। ਸਾਰਾ ਜੀਵਨ ਹੀ ਦਰਦ ਦਾ ਲੰਘਿਆ, ਸਾਲ ਪੁੱਛਣਾ ਏ ਸਾਲ ਜੋ ਵੀ ਸੀ। ਤੇ ਦੋਵਾਂ ਸ਼ਕਲਾਂ 'ਚ ਰੋਗ ਸੀ ਮੇਰਾ, ਦੋਵਾਂ ਸ਼ਕਲਾਂ 'ਚ ਰੋਗ ਸੀ ਮੇਰਾ, ਉਹਦਾ ਹਿਜਰੋ ਵਿਸਾਲ ਜੋ ਵੀ ਸੀ। ਦੋਵਾਂ ਸ਼ਕਲਾਂ 'ਚ ਰੋਗ ਸੀ ਮੇਰਾ, ਉਹਦਾ ਹਿਜਰੋ ਵਿਸਾਲ ਜੋ ਵੀ ਸੀ। ਤੇ ਪਾਕ ਕਦਮਾਂ 'ਚ ਬਹਿ ਕੇ ਉਹ ਬਣਿਆ, ਪਾਕ ਕਦਮਾਂ 'ਚ ਬਹਿ ਕੇ ਉਹ ਬਣਿਆ। ਉਂਝ ਤੇ ਭਾਵੇਂ ਬਲਾਲ ਜੋ ਵੀ ਸੀ, ਪਾਕ ਕਦਮਾਂ 'ਚ ਬਹਿ ਕੇ ਉਹ ਬਣਿਆ। ਉਂਝ ਤੇ ਭਾਵੇਂ ਬਲਾਲ ਜੋ ਵੀ ਸੀ। ਤੇ ਬਾਜ ਤੇਰੇ ਗਰੀਬ ਮਰਿਆ ਵਾਂ, ਬਾਜ ਤੇਰੇ ਗਰੀਬ ਮਰਿਆ ਵਾਂ, ਪੱਲੇ ਮਾਲੋ ਮਨਾਲ ਜੋ ਵੀ ਸੀ। ਬਾਜ ਤੇਰੇ ਗਰੀਬ ਮਰਿਆ ਵਾਂ, ਪੱਲੇ ਮਾਲੋ ਮਨਾਲ ਜੋ ਵੀ ਸੀ। ਤੇ ਮੂੰਹ ਤੇ ਮੁਸਕਾਨ ਹੀ ਸਜਾਈ ਮੈਂ, ਮੂੰਹ ਤੇ ਮੁਸਕਾਨ ਹੀ ਸਜਾਈ ਮੈਂ, ਦਿਲ 'ਚ ਜਾਰੀ ਕਤਾਲ ਜੋ ਵੀ ਸੀ। ਮੂੰਹ ਤੇ ਮੁਸਕਾਨ ਹੀ ਸਜਾਈ ਮੈਂ, ਦਿਲ 'ਚ ਜਾਰੀ ਕਤਾਲ ਜੋ ਵੀ ਸੀ। ਤੇ ਝੁੰਬ ਦਾਨਸ਼ ਦੀ ਰੱਖੀ ਤੋਂ ਹਿੱਦੀ, ਝੁੰਬ ਦਾਨਸ਼ ਦੀ ਰੱਖੀ ਤੋਂ ਹਿੱਦੀ, ਮੇਰੇ ਅੰਦਰ ਦਾ ਬਾਲ ਜੋ ਵੀ ਸੀ। ਝੁੰਬ ਦਾਨਸ਼ ਦੀ ਰੱਖੀ ਤੋਂ ਹਿੱਦੀ, ਮੇਰੇ ਅੰਦਰ ਦਾ ਬਾਲ ਜੋ ਵੀ ਸੀ। ਕਾਹਨੂੰ ਦੱਸਦੇ ਮਲਾਲ ਜੋ ਵੀ ਸੀ, ਮੋਇਆ ਮੁੱਕਿਆ ਇਹ ਹਾਲ ਜੋ ਵੀ ਸੀ। ਪਿਆਰੇ ਵੇਖਣ ਵਾਲਿਓ, ਪ੍ਰੋਗਰਾਮ ਦਾ ਬਾਕੀ ਹਿੱਸਾ ਕੱਲ ਮੁਲਾਹਜ਼ਾ ਕਰਿਆ ਜੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ